ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੈ, ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਵਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੀ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ, ਉਹਨਾਂ ਦੀ ਜਿਹੜੀ ਆ ਮੀਟਿੰਗ ਜੋ ਆ ਅਲਾਸਕਾ ਦੇ ਵਿੱਚ ਹੋਈ ਹੈਗੀ ਆ। ਸੋ ਇਸ ਮੀਟਿੰਗ ਦੇ ਵਿੱਚ 3 ਘੰਟੇ ਮੀਟਿੰਗ ਚੱਲੀ ਆ। ਇਹ ਨਹੀਂ ਦੱਸਿਆ ਗਿਆ ਵੀ ਇਹਦੇ ਵਿੱਚ ਵਾਪਰਿਆ ਕੀ ਹੈਗਾ, ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਵਧੀਆ ਰਹੀ ਆ, ਪਰ ਮੈਂ ਹੁਣ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕਰੂੰਗਾ ਤੇ ਉਹ ਤੋਂ ਬਾਅਦ ਜਿਹੜੀ ਆ ਅੱਗੇ ਗੱਲਬਾਤ ਹੋਊਗੀ। ਕੋਈ ਵੀ ਕੁਐਸਚਨ ਨਹੀਂ ਲਿਆ ਗਿਆ ਦੋਨਾਂ ਵੱਲੋਂ। ਪੱਤਰਕਾਰ ਤਾਂ ਬਹੁਤ ਪਹੁੰਚੇ ਹੋਏ ਸੀਗੇ, ਪਰ ਜਾਂਦੇ ਜਾਂਦੇ ਜਿਹੜਾ ਪੁਟਿਨ ਆ ਉਹਨੇ ਇਹ ਕਿਹਾ ਵੀ ਟਰੰਪ ਉਹਨਾਂ ਨੂੰ ਵੀ ਹੁਣ ਤੁਸੀਂ ਜਿਹੜੇ ਆ ਰਸ਼ੀਆ ਦੇ ਵਿੱਚ ਮੇਰੇ ਕੋਲ ਆਉਂਗੇ। ਜੀ, ਸੋ ਕੋਈ ਡੀਲ ਜਿਹੜੀ ਉਹ ਨਹੀਂ ਬਣੀ। ਸੋ ਜਿਹੜੇ ਆਸ ਲਾਈਆਂ ਜਿਹੜੀਆਂ ਜਾ ਰਹੀਆਂ ਸੀਗੀਆਂ, ਜੋ ਕਿ ਆਸ ਲਾਈਆਂ ਸੀ ਜਾਂ ਜੋ ਆਸਾਂ ਸੀਗੀਆਂ, ਉਹ ਅਜੇ ਪੂਰੀਆਂ ਨਹੀਂ ਹੋਈਆਂ। ਰਾਸ਼ਟਰਪਤੀ ਟਰੰਪ ਨੇ ਜਦ ਕੈਂਪੇਨ ਕਰ ਰਹੇ ਸੀ ਤਾਂ ਇਹ ਜ਼ਿਕਰਯੋਗ ਗੱਲ ਉਹਨਾਂ ਨੇ ਕਿਹਾ ਵੀ ਪਹਿਲੇ ਦਿਨ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਆ ਉਸ ਨੂੰ ਬੰਦ ਕਰਵਾ ਦੇਣਾ, ਪਹਿਲੇ ਦਿਨ ਜਾਂ ਉਸ ਤੋਂ ਪਹਿਲਾਂ। ਹੁਣ 200 ਤੋਂ ਵੱਧ ਦਿਨ ਹੋ ਚੁੱਕੇ ਉਹਨਾਂ ਨੂੰ ਕਾਰਜਕਾਲ ਸਾਂਭਿਆ। ਲੜਾਈ ਤਾਂ ਬੰਦ ਕੀ ਹੋਣੀ ਸੀ। ਪੁਤਿਨ ਨੂੰ ਜ਼ਰੂਰ ਅਲਾਸਕਾ ਦੇ ਵਿੱਚ ਸੱਦਿਆ, ਰੈੱਡ ਕਾਰਪਟ ਉਸ ਦੇ ਲਈ ਵਿਛਾਇਆ, ਆਪਣੀ ਲਿਮੋ ਦੇ ਵਿੱਚ ਜਿਹੜਾ ਉਹ ਬਿਠਾਇਆ। ਸਭ ਤੋਂ ਹੈਰਾਨੀਜਨਕ ਗੱਲਾਂ ਇਹ ਸੀਗੀਆਂ ਵੀ ਜਦ ਇਹ ਆਪਸ ਦੇ ਵਿੱਚ ਦੋ ਲੀਡਰ ਮੁਲਾਕਾਤ ਕਰ ਰਹੇ ਸੀ, ਆਲੇ ਦੁਆਲੇ ਕੋਈ ਵੀ ਹੋਰ ਅਮਲਾ ਫੈਲਾ ਜਿਹੜਾ ਉਹ ਨਾਲ ਇਹਨਾਂ ਦੇ ਨਹੀਂ ਸੀ। ਸਭ ਨੂੰ ਪਤਾ ਹੈ ਵੀ ਪੁਤਿਨ ਅੰਗਰੇਜ਼ੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜਾ ਉਹ ਜਾਣਦਾ ਹੈ। ਕੀ ਗੱਲਾਂ ਹੋਈਆਂ ਹੋਣਗੀਆਂ ਇਹ ਹੁਣ ਇਹਨਾਂ ਦੋਨਾਂ ਦੇ ਵਿਚਾਲੇ ਹੀ ਜਿਹੜੀਆਂ ਉਹ ਰਹਿ ਗਈਆਂ ਆ। ਤੇ ਬਗੈਰ ਕੋਈ ਸਵਾਲਾਂ ਦਾ ਜਵਾਬ ਦਿੱਤੇ, ਬਗੈਰ ਕਿਸੇ ਪੱਤਰਕਾਰਾਂ ਦੇ ਸਵਾਲ ਜਿਹੜੇ ਉਹ ਲਏ, ਇਹ ਉੱਥੋਂ ਦੋਨੋਂ ਜਿਹੜੇ ਉਹ ਰਵਾਨਾ ਜਿਹੜੇ ਹੋ ਗਏ ਹੈਗੇ ਆ। ਸੋ ਕਿਹਾ ਵੀ ਹਾਂ ਸਾਡੀ ਵਧੀਆ ਗੱਲਬਾਤ ਹੋਈ ਆ, ਕਈ ਮਸਲਿਆਂ ਦੇ ਉੱਤੇ ਜਿਹੜੀ ਆਪਾਂ ਗੱਲ ਹੋਈ। ਰਾਸ਼ਟਰਪਤੀ ਟਰੰਪ ਨੇ ਮੌਕਾ ਜਿਹੜਾ ਉਹ ਕਦੀ ਨਹੀਂ ਜਾਣ ਦਿੰਦੇ। ਰਸ਼ੀਅਨ ਹੋਕਸ ਦੀ ਗੱਲ ਉਹਨਾਂ ਨੇ ਫੇਰ ਜਿਹੜੀ ਉਹ ਕੀਤੀ, ਕਹਿੰਦੇ ਵੀ ਤੈਨੂੰ ਵੀ ਪਤਾ ਹੀ ਹੋਣਾ ਆ ਵੀ ਕਿੱਦਾਂ ਮੇਰੇ ਦੁਆਲੇ ਜਿਹੜੇ ਆ ਰਸ਼ੀਅਨ ਹੋਕਸ ਨੂੰ ਲੈ ਕੇ ਹੋਏ ਸੀ, ਤੇ ਸਭ ਨੂੰ ਪਤਾ ਵੀ ਉਹ ਗੱਲ ਝੂਠੀ ਜਿਹੜੀ ਉਹ ਸੀਗੀ। ਜਿਹੜਾ ਵਲਾਦੀਮੀਰ ਪੁਤਿਨ ਆ ਉਸਨੇ ਆਪਣੀ ਜਿਹੜੀ ਭਾਸ਼ਾ ਦੇ ਵਿੱਚ ਪੱਤਰਕਾਰਾਂ ਨੂੰ ਜਿਹੜਾ ਉਹ ਸੰਬੋਧਨ ਕੀਤਾ, ਤੇ ਰਾਸ਼ਟਰਪਤੀ ਟਰੰਪ ਨੇ ਅੰਗਰੇਜ਼ੀ ਦੇ ਜਿਹੜਾ ਵਿੱਚ, ਤੇ ਜਿੱਦਾਂ ਤੁਸੀਂ ਦੱਸਿਆ ਵੀ ਜਾਂਦੇ ਜਾਂਦੇ ਪੁਤਿਨ ਨੇ ਸੱਦਾ ਦੇ ਦਿੱਤਾ ਟਰੰਪ ਹੁਣਾਂ ਨੂੰ। ਟਰੰਪ ਨੇ ਉਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਜਿੱਦਾਂ ਉਹ ਕਹਿੰਦੇ ਹੀ ਆ, ਕਹਿੰਦੇ ਵੀ ਉਹ ਆਈ ਮੇ ਗੈਟ ਹੀਟ ਫॉर ਦਿਸ, ਵੀ ਮੇਰੇ ਦੁਆਲੇ ਜਿਹੜੇ ਲੋਕ ਇਸ ਚੀਜ਼ ਕਰਕੇ ਜਿਹੜੇ ਉਹ ਹੋ ਸਕਦੇ ਨੇ। ਸੋ ਆਪਸ ਦੇ ਵਿੱਚ ਕੀ ਗੱਲਬਾਤ ਹੋਈ ਹੋਊਗੀ, ਹਰ ਇੱਕ ਦੀ ਆਪੋ ਆਪਣੀਆਂ ਜਿਹੜੀਆਂ ਕਿਆਸ ਰਾਈਆਂ ਹੀ ਜਿਹੜੀਆਂ ਉਹ ਹੈਗੀਆਂ ਆ। ਯੂਰਪ ਨੂੰ ਇਸ ਦੇ ਵਿੱਚ ਐਡ ਕਰਨਾ ਸੀ ਜਾਂ ਨਹੀਂ ਕਰਨਾ, ਉਸ ਦੇ ਬਾਰੇ ਰਾਸ਼ਟਰਪਤੀ ਟਰੰਪ ਨੇ ਇੱਕ ਚੀਜ਼ ਜਿਹੜੀ ਆਪਣੇ ਇਸ ਸਾਰੇ ਗੱਲਬਾਤ ਦੇ ਵਿੱਚ ਕਲੀਅਰ ਕੀਤੀ ਵੀ ਯੂਰਪ ਦੀ ਕੋਈ ਬੜੀ ਤਵੱਕੋ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਉਹਨਾਂ ਨੇ 에ਅਰਫੋਰਸ 1 ਦੇ ਉੱਤੇ ਇਸ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਕੁਝ ਕੁਐਸਚਨ ਆਨਸਰ ਕੀਤੇ ਜਾ ਰਹੇ ਸੀ ਪੱਤਰਕਾਰਾਂ ਦੇ ਦੁਆਰਾ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਦੇਖਾਂਗੇ ਵੀ ਯੂਰਪ ਨੂੰ ਇਸ ਦੇ ਵਿੱਚ ਸੱਦਣਾ ਹੈ ਜਾਂ ਨਹੀਂ ਸੱਦਣਾ। ਹਾਂ, ਜ਼ੇਲੈਂਸਕੀ ਨੂੰ ਤਾਂ ਜਿਹੜਾ ਕਹਿੰਦੇ ਵੀ ਜ਼ਰੂਰ ਆਪਾਂ ਜਿਹੜਾ ਉਹ ਸੱਦਾਂਗੇ। ਸੋ ਜ਼ੇਲੈਂਸਕੀ ਦੇ ਨਾਲ ਫਰਵਰੀ 'ਚ ਇੱਕ ਵਾਰੀ ਮੁਲਾਕਾਤ ਹੋਈ ਸੀ। ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਯੂਰਪ ਦੇ ਇੱਕ ਮੁਲਕ ਦੇ ਵਿੱਚ ਵੀ ਜਦੋਂ ਪੋਪ ਦਾ ਦੇਹਾਂਤ ਹੋਇਆ ਸੀ ਉੱਥੇ ਇੱਕ ਵਾਰੀ ਇਹ ਮਿਲੇ ਸੀ, ਤੇ ਹੁਣ ਕਹਿੰਦੇ ਵੀ ਦੁਬਾਰਾ ਉਹਨਾਂ ਦੇ ਨਾਲ ਉਹ ਮੁਲਾਕਾਤ ਕਰ ਸਕਦੇ
ਹੈਗੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਹਾਲ ਦੀ ਘੜੀ ਲੜਾਈ ਰੁਕਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਲੜਾਈ ਬਾਰੇ ਉਹਨਾਂ ਨੇ ਕੁਛ ਨਹੀਂ ਜਿਹੜਾ ਉਹ ਆਖਿਆ। ਯੂਕਰੇਨ ਦੇ ਵਿੱਚ ਰਸ਼ੀਅਨ ਜਿਹੜੇ ਦੱਬੇ ਹੋਏ ਇਲਾਕੇ ਆ ਉਹਨਾਂ ਬਾਰੇ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ, ਉਸ ਦੇ ਬਾਰੇ ਕੋਈ ਇਹਨਾਂ ਨੇ ਸਵਾਲ ਜਵਾਬ ਤਾਂ ਓਬਵੀਅਸਲੀ ਲਏ ਨਹੀਂ। ਕੁਛ ਉਹਦੇ ਬਾਰੇ ਦੱਸਿਆ ਵੀ ਆਪਣੇ ਕੋਲ ਉਹਨਾਂ ਨੇ ਨਹੀਂ ਹੈਗਾ। ਸੋ ਹਰ ਇੱਕ ਜਣਾ ਆਪੋ ਆਪਣਾ ਸੋਚ ਰਿਹਾ ਆ ਕੀ ਗੱਲਾਂ ਜਿਹੜੀਆਂ ਉੱਥੇ ਹੋਈਆਂ ਹੋ ਸਕਦੀਆਂ। ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਆ ਰਹੀ ਹੈ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਹੈ ਵੀ ਕਿਸ ਤਰ੍ਹਾਂ ਜਿਹੜੇ ਡੈਮੋਕ੍ਰੇਟਸ ਆ ਉਹ ਪਲਾਨ ਕਰ ਰਹੇ ਆ ਵੀ ਕੈਲੀਫੋਰਨੀਆ ਦਾ ਜਿਹੜਾ ਕਾਂਗਰੈਸ਼ਨਲ ਡੈਲੀਗੇਸ਼ਨ ਮੈਪ ਜਿਹੜਾ ਹੈਗਾ ਆ ਉਸ ਨੂੰ ਰੀਸ਼ੇਪ ਕਰਨਾ ਹੈਗਾ। 15 ਸਾਲ ਪਹਿਲਾਂ ਕੈਲੀਫੋਰਨੀਆ ਦੇ ਵੋਟਰਸ ਨੇ ਲਾ ਮੇਕਰਸ ਤੋਂ ਇਹ ਪਾਵਰ ਲੈ ਲਈ ਸੀ ਵੀ ਉਹ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਬਾਉਂਡਰੀਜ਼ ਆ ਕਾਂਗਰੈਸ਼ਨਲ ਡਿਸਟ੍ਰਿਕਟਸ ਦੀਆਂ ਉਹ ਨਹੀਂ ਕਰ ਸਕਦੇ ਹੈਗੇ। ਗੈਬਨ ਨਿਊਸਮ ਤੇ ਉਹਨਾਂ ਦੇ ਜਿਹੜੇ ਫੈਲੋ ਡੈਮੋਕ੍ਰੇਟਸ ਆ ਉਹ ਹੁਣ ਪੁਸ਼ ਕਰ ਰਹੇ ਹੈਗੇ ਆ ਤਾਂ ਕਿ ਜਿਹੜੀ ਪਾਵਰ ਬੈਕ ਲਈ ਜਾ ਸਕੇ। ਇਹ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਆਲਰੇਡੀ ਚੱਲ ਰਿਹਾ ਵੀ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਤੇ ਨਵੰਬਰ ਦੇ ਵਿੱਚ ਵੋਟਰਸ ਤੋਂ ਬੈਲਟ ਦੇ ਉੱਤੇ ਇਹ ਜਿਹੜਾ ਮੁੱਦਾ ਲਿਆਂਦਾ ਜਾ ਸਕਦਾ ਹੈਗਾ। ਤੇ ਇਹਦੇ ਨਾਲ ਜੇ ਮੈਪ ਚੇਂਜ ਹੋ ਜਾਂਦੇ ਆ ਤਾਂ ਜਿਹੜੇ ਰਿਪਬਲਿਕਨਸ ਆ ਉਹ ਕੈਲੀਫੋਰਨੀਆ ਚੋਂ ਆਊਟ ਹੋ ਜਾਣਗੇ। ਸੋ ਪੂਰਾ ਜ਼ੋਰ ਹੁਣ ਇਸ ਕਰਕੇ ਲੱਗਾ ਹੋਇਆ ਆ ਵੀ ਆਉਣ ਵਾਲਾ ਜਿਹੜਾ ਸਾਲ ਹੈਗਾ 2026 ਦਾ ਉਹਦੇ ਵਿੱਚ ਜਿਹੜੀ ਯੂਐਸ ਦੀ ਜਿਹੜੀ ਕਾਂਗਰਸ ਤੇ ਯੂਐਸ ਦੀ ਸੈਨੇਟ ਆ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਰਿਪਬਲਿਕਨ ਦੀ ਮੈਜੋਰਟੀ ਤੋੜੀ ਜਾ ਸਕੇ। ਉੱਦਾਂ ਜਿਹੜੇ ਰਿਪਬਲਿਕਨਸ ਆ ਉਹ ਟੈਕਸਸ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਆ ਵੀ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਮੈਜੋਰਟੀ ਆ ਬਣੀ ਰਹੇ ਜਾਂ ਉਹਨਾਂ ਨੂੰ ਹੋਰ ਵੋਟਾਂ ਵੀ ਜਿਹੜੀਆਂ ਸੀਟਸ ਆ ਉਹਨਾਂ ਨੂੰ ਮਿਲ ਜਾਣ। ਜੀ, ਟੈਕਸਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਗਵਰਨਰ ਗ੍ਰੈਗ ਐਬਟ ਆ ਕੋਰਮ ਪੂਰਾ ਨਾ ਹੋਣ ਕਰਕੇ ਜਿਹੜੇ ਨਵੀਆਂ ਜਿਹੜੀਆਂ ਉਹ ਚੀਜ਼ਾਂ ਚਾਹੁੰਦੇ ਸੀ ਜਾਂ ਨਵੇਂ ਹਲਕਾਬੰਦੀ ਕਰਨਾ ਚਾਹੁੰਦੇ ਸੀ ਉਸ ਦੇ ਵਿੱਚ ਉਹ ਨਾਕਾਮਯਾਬ ਰਹੇ ਆ। ਹੁਣ ਸੰਕੇਤ ਜਿਹੜੇ ਇਹ ਮਿਲ ਰਹੇ ਆ ਵੀ ਜਿਹੜੇ ਟੈਕਸਸ ਤੋਂ ਇਲੀਨੋਇਸ ਨੂੰ ਚਲੇ ਗਏ ਸੀਗੇ ਲਾਅ ਮੇਕਰਸ, ਡੈਮੋਕ੍ਰੈਟਿਕ ਲਾਅ ਮੇਕਰਸ, ਉਹ ਵਾਪਸ ਜਿਹੜੇ ਉਹ ਆਉਣਗੇ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟੈਕਸਸ ਦੇ ਡੈਮੋਕ੍ਰੇਟਸ ਦੀ ਸ਼ਲਾਘਾ ਕੀਤੀ ਤੇ ਕਹਿੰਦੇ ਵੀ ਤੁਸੀਂ ਵਧੀਆ ਕੰਮ ਕੀਤਾ, ਇਹ ਜੈਰੀ ਮੈਂਡਰਿੰਗ ਦੇ ਉਲਟ ਕੰਮ ਜਿਹੜਾ ਉਹ ਤੁਹਾਨੂੰ ਕਰਨਾ ਪੈਣਾ ਆ। ਸੋ ਆਈ ਥਿੰਕ ਗਵਰਨਰ ਨਿਊਸਮ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਜਿਹੜਾ ਉਹ ਖੇਡ ਰਹੇ ਆ। ਜੇ ਆਪਾਂ ਇਸ ਨੂੰ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਸੋਚੀਏ, ਕੀ ਲੱਗਦਾ ਵੀ ਇਕੱਲਾ ਟੈਕਸਸ ਹੀ ਜੈਰੀ ਮੈਂਡਰਿੰਗ ਕਰੂਗਾ ਕਿ ਬਾਕੀ ਹੋਰ ਰੈੱਡ ਸਟੇਟਸ ਨਹੀਂ ਹੈਗੀਆਂ ਜਿੱਥੇ ਕੁਝ ਕੁ ਹੋਰ ਡੈਮੋਕ੍ਰੇਟ ਵੀ ਜਿਹੜੇ ਉਹ ਜਿੱਤਦੇ ਹੋਣਗੇ, ਉਹ ਵੀ ਤਾਂ ਫਿਰ ਅਗਲੇ ਜੈਰੀ ਮੈਂਡਰਿੰਗ ਉਹਨਾਂ ਸੂਬਿਆਂ ਦੇ ਵਿੱਚ ਹੋਊਗੀ। ਇਹ ਇਕੱਲੀਆਂ 5 ਸੀਟਾਂ ਦਾ ਹੀ ਨਹੀਂ, ਇਹ ਹੋਰ ਬਹੁਤ ਸਾਰੀਆਂ ਸੀਟਾਂ ਦਾ ਜਿਹੜਾ ਚੇਂਜਸ ਆ ਉਹ ਇਸ ਦੇ ਵਿੱਚ ਆ ਸਕਦੇ ਆ। ਸੋ ਪੋਲੀਟੀਕਲ ਡਿਵਾਈਡ ਲਗਾਤਾਰ ਜਿਹੜਾ ਉਹ ਅਮਰੀਕਾ ਦੇ ਵਿੱਚ ਵੱਧ ਰਿਹਾ ਹੈਗਾ ਆ। ਸੋ ਨਵੇਂ ਜਿਹੜੇ ਡਿਸਟ੍ਰਿਕਟਸ ਦੇ ਮੈਪਸ ਜਿਹੜੇ ਤਿਆਰ ਹੋਣ ਦੇ ਨਾਲ ਇਹ ਕੰਮ ਹੋਰ ਵੀ ਅੱਗੇ ਜਿਹੜਾ ਉਹ ਵਧੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਫੈਡਰਲ ਟੇਕ ਓਵਰ ਕੀਤਾ ਗਿਆ ਸੀਗਾ ਪੁਲਿਸ ਦਾ, ਉੱਥੋਂ ਦੇ ਲਾ ਇਨਫੋਰਸਮੈਂਟ ਦਾ, ਨੈਸ਼ਨਲ ਗਾਰਡਸ ਲਿਆਂਦੇ ਗਏ ਤੇ ਫੈਡਰਲ ਏਜੰਟਸ ਜਿਹੜੇ ਆ ਉਹ ਉੱਥੇ ਘੁੰਮ ਰਹੇ ਸੀਗੇ। ਉਸ ਦੇ ਉਲਟ ਲਾਸੂਟ ਦਰਜ ਕੀਤਾ ਗਿਆ ਸੀਗਾ ਡੀਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਦੁਆਰਾ ਵੀ ਇਹ ਹੌਸਟਾਈਲ ਟੇਕ ਓਵਰ ਆ। ਟਰੰਪ ਐਡਮਿਨਿਸਟ੍ਰੇਸ਼ਨ ਤੇ ਉਹਨਾਂ ਦੇ ਜਿਹੜੇ ਅਟਾਰਨੀਜ਼ ਆ ਉਹ ਕਹਿੰਦੇ ਵੀ ਅੱਜ ਇਸ ਚੀਜ਼ ਨੂੰ ਮੰਨ ਗਏ ਆ ਵੀ ਜੋ ਟੇਕ ਓਵਰ ਉਹਨਾਂ ਦੇ ਦੁਆਰਾ ਕੀਤਾ ਜਾ ਰਿਹਾ ਸੀ ਉਸ ਨੂੰ ਉਹ ਸਕੇਲ ਬੈਕ ਕਰਨਗੇ, ਯਾਨੀ ਕਿ ਉਸ ਵਿੱਚ ਉਸ ਨੂੰ ਜਿਹੜਾ ਉਹ ਘਟਾਉਣਗੇ। ਜਿਹੜੇ ਕੱਲ ਪੈਮ ਬੌਂਡੀ ਹੁਣਾਂ ਨੇ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਉਸ ਦੇ ਤਹਿਤ ਉਹ ਕਹਿ ਰਹੇ ਸੀ ਵੀ ਡਿਪਾਰਟਮੈਂਟ ਆਫ ਜਿਹੜਾ ਐਨਫੋਰਸਮੈਂਟ ਏਜੰਸੀ ਆ DEA ਉਹਦੇ ਅੰਡਰ ਜਿਹੜੀ ਪੁਲਿਸ ਆ ਪੂਰੀ ਜਿਹੜੀ ਉਹ ਲਿਆਂਦੀ ਜਾਵੇ ਤੇ ਹੁਣ ਜਿਹੜੇ ਕਹਿੰਦੇ ਵੀ ਇਸ ਤਰੀਕੇ ਦੇ ਵਿੱਚ ਮੰਨੇ ਆ ਵੀ ਹਾਂ ਥੋੜਾ ਇਸ ਦੇ ਵਿੱਚੋਂ ਇਸ ਨੂੰ ਘਟਾਇਆ ਜਿਹੜਾ ਉਹ ਜਾਊਗਾ। ਸੋ ਉਧਰ ਜਿਹੜੇ ਜੱਜ ਆ ਮੈਨੂੰ ਲੱਗਦਾ ਉਹਨਾਂ ਨੇ ਵੀ ਹਦਾਇਤਾਂ ਜਿਹੜੀਆਂ ਦਿੱਤੀਆਂ ਵੀ ਤੁਸੀਂ ਇਸ ਤਰੀਕੇ ਦੇ ਨਾਲ ਫੈਡਰਲ ਕੰਟਰੋਲ ਵਾਸ਼ਿੰਗਟਨ DC ਦੇ ਪੁਲਿਸ ਡਿਪਾਰਟਮੈਂਟ ਦਾ ਤੁਸੀਂ ਨਹੀਂ ਜਿਹੜਾ ਉਹ ਕਰ ਸਕਦੇ ਹੈਗੇ। ਸੋ ਇਹ ਜਿਹੜੀ ਸਥਿਤੀ ਵਾਸ਼ਿੰਗਟਨ DC ਤੋਂ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਆ। US ਦੀ ਜਿਹੜੀ ਕੈਪੀਟਲ ਲਾ ਇਨਫੋਰਸਮੈਂਟ ਆ ਉਹ ਅੰਡਰ ਕੰਟਰੋਲ ਜਿਹੜੇ ਉਹਨਾਂ ਦੇ ਚੀਫ ਹੈਗੇ ਆ ਪੈਮਲਾ ਸਮਿਥ, ਉਹਨਾਂ ਅੰਡਰ ਹੀ ਹੁਣ ਰਹੇਗੀ। ਕੈਲੀਫੋਰਨੀਆ ਦਾ 3rd ਲਾਰਜੈਸਟ ਜਿਹੜਾ ਇੰਸ਼ੋਰੈਂਸ ਕੈਰੀਅਰ ਆ ਘਰਾਂ ਦੀ ਇੰਸ਼ੋਰੈਂਸ ਦਾ, ਮਰਕਰੀ ਇੰਸ਼ੋਰੈਂਸ, ਉਹਨਾਂ ਨੇ ਰੇਟ ਇਨਕਰੀਜ਼ ਕਰਨ ਦੇ ਲਈ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ
ਫਾਈਲਿੰਗ ਕੀਤੀ ਹੈਗੀ ਆ। ਮਰਕਰੀ ਇੰਸ਼ੋਰੈਂਸ ਵਾਲੇ ਇਹ ਕਹਿੰਦੇ ਆ ਵੀ ਉਹਨਾਂ ਨੇ ਜਿਹੜਾ ਲੇਟੈਸਟ ਮਾਡਲ ਇੱਕ ਡਿਪਾਰਟਮੈਂਟ ਆਫ ਇੰਸ਼ੋਰੈਂਸ ਵੱਲੋਂ ਤਿਆਰ ਕੀਤਾ ਗਿਆ ਹੈਗਾ, ਬੈਰਿਸਕ ਵਾਈਲਡ ਫਾਇਰ ਕੈਟਾਸਟ੍ਰੋਫਿਕ ਮਾਡਲ, ਉਸ ਦੇ ਤਹਿਤ ਉਹ ਲਗਭਗ 6.9% ਐਵਰੇਜ ਰੇਟ ਇਨਕਰੀਜ਼ ਕਰਨ ਜਾ ਰਹੇ ਆ, ਜਿਹਦੇ ਨਾਲ ਹੋਰ ਏਰੀਏਜ਼ ਦੇ ਵਿੱਚ ਉਹ ਪਾਲਿਸੀਜ਼ ਲਿਖ ਸਕਣ, ਖਾਸ ਕਰਕੇ ਜਿਹੜੀਆਂ ਥੋੜਾ ਵਾਈਲਡ ਫਾਇਰ ਵਾਲਾ ਏਰੀਆ ਹੈਗਾ। ਪਰ ਇਹ ਕਿੰਨਾ ਕੁ ਹੁੰਦਾ ਆ, ਲੇਟਲੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦਾ ਉਹ ਧੜਾ ਧੜ ਜਿਹੜੇ ਰੇਟਸ ਆ ਇਨਕਰੀਜ਼ ਕਰ ਰਹੀਆਂ ਕੈਲੀਫੋਰਨੀਆ 'ਚ, ਜਾਂ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਕਰ ਰਹੀਆਂ, ਜਾਂ ਬਹੁਤ ਹੀ ਜ਼ਿਆਦਾ ਜਿਹੜੇ ਰੇਟਸ ਆ ਉਹ ਇਨਕਰੀਜ਼ ਕਰ ਰਹੀਆਂ, ਜਾਂ ਲੋਕ ਜਿਹੜੇ ਆ ਉਹ ਫਿਰ ਕੈਲੀਫੋਰਨੀਆ ਫੇਅਰ ਪਲਾਨ ਦੇ ਕੋਲ ਜਾ ਰਹੇ ਆ, ਜਿਹਦੇ ਵਿੱਚ ਬਹੁਤ ਹੀ ਘੱਟ ਕਵਰੇਜ ਤੇ ਬਹੁਤ ਹੀ ਜ਼ਿਆਦਾ ਜਿਹੜਾ ਰੇਟ ਹੁੰਦਾ, ਤੇ ਲੋਕਾਂ ਨੂੰ ਦੋ ਦੋ ਪਾਲਿਸੀਆਂ ਜਿਹੜੀਆਂ ਉਹ ਬਾਈ ਕਰਨੀਆਂ ਪੈਂਦੀਆਂ ਹੈ। ਜੀ। ਨਿਊ ਮੈਕਸੀਕੋ ਦੇ ਵਿੱਚ ਇੱਕ ਪੋਲੀਟੀਕਲ ਕੈਂਡੀਡੇਟ ਸੀਗਾ, ਫੇਲ ਹੋ ਗਿਆ ਸੀ ਉਸਦੀ ਜਿਹੜੀ ਉਸਨੇ ਕੋਸ਼ਿਸ਼ ਕੀਤੀ ਸੀ ਇਲੈਕਸ਼ਨ ਜਿੱਤਣ ਦੀ, ਉਸ ਨੂੰ 80 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਆ। ਇਹ ਰਿਪਬਲਿਕਨ ਪਾਰਟੀ ਦੇ ਵੱਲੋਂ ਕੈਂਡੀਡੇਟ ਬਣਿਆ ਸੀ, ਤੇ ਇਹਨੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਲੋਕ ਆ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀ। ਸੋਲੋਮਨ ਪੈਨਾ ਕਹਿੰਦੇ ਵੀ ਉਸਨੇ ਅਦਾਲਤ ਦੇ ਵਿੱਚ ਕਿਸੇ ਤਰੀਕੇ ਦਾ ਪਛਤਾਵਾ ਜਿਹੜਾ ਆ ਉਹ ਜ਼ਾਹਰ ਨਹੀਂ ਕੀਤਾ। 4 ਡੈਮੋਕ੍ਰੇਟ ਅਧਿਕਾਰੀਆਂ ਦੇ ਘਰਾਂ ਦੇ ਉੱਤੇ ਐਲਬਰਕੁਰਕੀ ਨਿਊ ਮੈਕਸੀਕੋ ਦੇ ਵਿੱਚ ਇਸ ਦੇ ਦੁਆਰਾ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ। ਜਿਹੜੇ ਪ੍ਰੋਸੀਕਿਊਟਰਸ ਆ ਉਹ 90 ਸਾਲ ਦੀ ਸਜ਼ਾ ਇਸ ਦੇ ਲਈ ਮੰਗ ਰਹੇ ਸੀਗੇ। ਜਿਊਰੀ ਨੇ ਕਨਵਿਕਟ ਕਰ ਦਿੱਤਾ ਸੀ, ਦੋਸ਼ੀ ਕਰਾਰ ਦਿੱਤਾ ਸੀ ਇਹ ਸਾਬਕਾ ਰਿਪਬਲਿਕਨ ਕੈਂਡੀਡੇਟ ਸੋਲੋਮਨ ਪੈਨਾ ਨੂੰ ਮਾਰਚ ਦੇ ਵਿੱਚ ਕੌਨਸਪੀਰੇਸੀ, ਵੈਪਨਸ ਤੇ ਹੋਰ ਜਿਹੜੇ ਚਾਰजेस ਦੇ ਵਿੱਚ। ਦਸੰਬਰ 2022 ਤੋਂ ਜਨਵਰੀ 2023 ਦੇ ਦਰਮਿਆਨ ਇਸਨੇ 4 ਡੈਮੋਕ੍ਰੇਟ ਅਧਿਕਾਰੀਆਂ ਦੇ ਘਰਾਂ ਦੇ ਉੱਤੇ ਗੋਲੀ ਜਿਹੜੀਆਂ ਉਹ ਚਲਾਈਆਂ ਸੀ। ਪਰ ਅੱਜ ਇਸ ਨੂੰ ਜਿਹੜੀ ਆ 80 ਸਾਲ ਦੀ ਜਿਹੜੀ ਸਜ਼ਾ ਆ ਫੈਡਰਲ ਪ੍ਰਿਜ਼ਨ ਜਿਹੜੀ ਉਹ ਸੁਣਾ ਦਿੱਤੀ ਗਈ ਆ। ਸੋ ਇਸ ਨੇ ਡਰਾਈਵ ਬਾਈ ਸ਼ੂਟਿੰਗਸ ਜਿਹੜੀਆਂ ਨਿਊ ਮੈਕਸੀਕੋ ਦੇ ਵਿੱਚ ਕੀਤੀਆਂ ਸੀਗੀਆਂ। ਇਹਦੇ ਜਿਹੜੇ ਲਾਇਰਸ ਆ ਉਹ 60 ਸਾਲ ਦੀ ਸਜ਼ਾ ਮੰਗ ਰਹੇ ਸੀ, ਤੇ ਜਿਹੜੇ ਪ੍ਰੋਸੀਕਿਊਟਰ ਆ 90 ਦੀ, ਤੇ ਪਰ ਇਵੈਂਚੁਅਲੀ ਜੱਜ ਨੇ ਇਸ ਨੂੰ 80 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ। ਕੈਲੀਫੋਰਨੀਆ ਦੇ ਵਿੱਚ ਟੁਲਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ ਇੱਕ ਬੰਦਾ ਯੋਸੀਮਿਟੀ ਨੈਸ਼ਨਲ ਪਾਰਕ ਦੇ ਲਾਗੇ, ਯੋਸਕਿਆ ਨੈਸ਼ਨਲ ਫੋਰੈਸਟ ਹੈਗਾ, ਉੱਥੇ ਵਾਟਰਫਾਲ ਦੇ ਵਿੱਚ ਸਟਕ ਸੀ। 2 ਦਿਨਾਂ ਬਾਅਦ ਉਸ ਨੂੰ ਕੱਢਿਆ ਗਿਆ। 2 ਦਿਨ ਉਹ ਉੱਥੇ ਟਰੈਪਡ ਰਿਹਾ। ਲੱਕਲੀ ਜਿਹੜਾ ਆ ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਆਈ। ਹੈਲੀਕਾਪਟਰਸ ਦੇ ਨਾਲ ਜਿਹੜਾ ਆ ਇਸ ਬੰਦੇ ਨੂੰ ਰੈਸਕਿਊ ਕੀਤਾ ਗਿਆ, ਜੋ ਕਿ ਵਾਟਰਫਾਲ ਦੇ ਥਰੂ 2 ਦਿਨ ਜਿਹੜਾ ਉੱਥੇ ਫਸਿਆ ਰਿਹਾ। ਅਗਲੀ ਗੱਲ ਕਰੀਏ, ਡੈਮੋਕ੍ਰੇਟ ਪਾਰਟੀ ਦੀ ਵੱਲੋਂ ਜਿਹੜੀ ਮੇਅਰ ਨਿਊ ਆਰਲੀਨਸ ਦੀ, ਉਸ ਨੂੰ ਕਰਪਸ਼ਨ ਦੇ ਚਾਰजेस ਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ ਆ। ਆਪਣੇ ਹੀ ਬਾਡੀਗਾਰਡ ਦੇ ਨਾਲ ਰੋਮਾਂਸ ਦਾ ਜਿਹੜਾ ਕਹਿੰਦੇ ਵੀ ਇਸ ਦਾ ਚੱਕਰ ਚੱਲ ਰਿਹਾ ਸੀ। ਲਾਟੋਇਆ ਕੈਂਟਰਲ ਦੇ ਉੱਤੇ ਗ੍ਰੈਂਡ ਜੂਰੀ ਦੇ ਦੁਆਰਾ ਜਿਹੜੇ ਚਾਰजेस ਆ ਉਹ ਲਾ ਦਿੱਤੇ ਗਏ ਆ। ਕਹਿੰਦੇ ਵੀ ਇਸਨੇ ਸਿਟੀ ਪ੍ਰਾਪਰਟੀ ਤੇ ਆਪਣੇ ਸਿਟੀ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਦੀ ਵਰਤੋਂ ਕੀਤੀ ਆਪਣੇ ਇਸ ਅਫੇਅਰ ਦੇ ਲਈ। 53 ਸਾਲਾਂ ਦੀ ਜਿਹੜੀ ਕੈਂਟਰਲ ਆ ਨਿਊ ਆਰਲੀਨਸ ਦੀ ਜਿਹੜੀ ਮੇਅਰ ਆ, ਇਹ ਸਿਟੀ ਦੀ 307 ਸਾਲ ਪੁਰਾਣਾ ਜਿਹੜਾ ਸ਼ਹਿਰ ਆ, ਇਹ ਉਹਦੇ ਇਤਿਹਾਸ 'ਚ ਪਹਿਲੀ US ਗਵਰਨਮੈਂਟ ਦੀ ਅਧਿਕਾਰੀ ਬਣੀ ਆ ਜਿਸ ਨੂੰ ਆਫਿਸ 'ਚ ਹੁੰਦੇ ਹੋਏ ਚਾਰजेस ਜਿਹੜੇ ਆ, ਕ੍ਰਾਈਮਸ ਦੇ ਜਿਹੜੇ ਚਾਰजेस ਆ ਉਸ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਗੱਲ ਬਣੀ ਆ। ਆਪਣੇ ਜਿਹੜੇ ਜੈਫਰੀ ਵੈਪੀ ਜਿਹੜਾ ਉਹ ਇਸ ਦਾ ਕਹਿ ਸਕਦੇ ਆ ਵੀ ਲਵਰ ਕਹਿ ਲਓ ਜਾਂ ਰੋਮਾਂਸ ਜਿਹਦੇ ਨਾਲ ਇਸ ਦਾ ਚੱਲਦਾ ਸੀ, ਸਾਬਕਾ ਬਾਡੀਗਾਰਡ ਸੀ। 14 ਵਾਰੀ ਉਸ ਨੂੰ ਆਊਟ ਆਫ ਸਟੇਟ ਟ੍ਰਿਪਸ ਦੇ ਉੱਤੇ ਲੈ ਕੇ ਗਈ, ਸਕਾਟਲੈਂਡ ਵੀ ਘੁਮਾਇਆ, UAE ਵੀ ਘੁਮਾਇਆ, ਤੇ ਜਿਹੜੀ ਗੱਲ ਕਹਿੰਦੀ ਰਹੀ ਵੀ ਮੈਨੂੰ ਸੁਰੱਖਿਆ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸਿਟੀ ਨੂੰ, ਟੈਕਸ ਪੇਅਰਸ ਨੂੰ $70,000 ਤੋਂ ਵੱਧ ਦਾ ਜਿਹੜਾ ਖਰਚਾ ਆ ਉਹ ਇਸ ਦੇ ਵਿੱਚ ਆਇਆ ਆ। ਇਸ ਤੋਂ ਵੱਧ ਹੀ ਹੋਣਾ ਆ। ਅਜੇ ਕਹਿੰਦੇ ਵੀ ਉਹਦੇ ਕਈ ਜਿਹੜੇ ਟਰੈਵਲ ਐਕਸਪੈਂਸਿਸ ਆ ਉਹ ਗਾਇਬ ਸੀਗੇ, ਉਹਦੇ ਬਾਰੇ ਅਜੇ ਪਤਾ ਨਹੀਂ ਹੈਗਾ। ਸੋ ਕਹਿੰਦੇ ਵੀ ਇਹ ਪੇਅਰ ਨੇ ਜਿਹੜਾ ਨਿਊ ਆਰਲੀਨਸ ਦਾ ਜੈਕਸਨ ਸਕੁਅਰ ਆ, ਉੱਥੇ ਜਿਹੜੇ ਸਿਟੀ ਦੇ ਦੁਆਰਾ ਅਪਾਰਟਮੈਂਟ ਜਿਹੜੇ ਓਨ ਕੀਤੇ ਜਾਂਦੇ ਆ ਉਹਨਾਂ ਦੀ ਵੀ ਜਿਹੜੀ ਵਰਤੋਂ ਆ ਉਹ ਕੀਤੀ ਸੀਗੀ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਈ ਆ। ਸੋ ਹਰਜੋਤ ਸਿੰਘ ਜੀ, ਕਹਿ ਦਿੱਤਾ ਜਾਂਦਾ ਵੀ ਇੱਥੇ ਪੋਲੀਟੀਸ਼ੀਅਨ ਬੜੇ ਚੰਗੇ ਆ, ਬੜੇ ਦੁੱਧ ਧੋਤੇ ਆ। ਦੇਖੋ 2 ਪੋਲੀਟੀਸ਼ੀਅਨਾਂ ਦਾ ਤੁਹਾਨੂੰ ਦੱਸ ਕੇ ਹਟੇ ਆ, ਦੋਨਾਂ ਹੀ ਪਾਰਟੀਆਂ ਦੇ,
ਕੰਮ ਸਿਰੇ ਤੋਂ ਸਿਰੇ ਜਿਹੜੇ ਇਹਨਾਂ ਨੇ ਲਾਏ ਪਏ ਆ। ਜੀ ਬਿਲਕੁਲ। ਅੱਜ ਇੱਥੇ ਸੈਨ ਹੋਜ਼ੇ ਦੇ ਵਿੱਚ, ਈਸਟ ਸੈਨ ਹੋਜ਼ੇ ਦੇ ਵਿੱਚ ਜਿਹੜਾ ਸਾਡਾ ਪੰਜਾਬੀ ਰੇਡੀਓ ਯੂਐਸਏ ਦਾ ਸਟੂਡੀਓ ਆ, ਉਹਦੇ ਸਾਹਮਣੇ ਜਿਹੜੀਆਂ ਪਹਾੜੀਆਂ ਉੱਥੇ ਬਾਅਦ ਦੁਪਹਿਰ ਅੱਗ ਲੱਗ ਗਈ ਤੇ ਬੜੀ ਤੇਜ਼ੀ ਦੇ ਨਾਲ ਅੱਗ ਫੈਲੀ ਤੇ ਲੱਕਲੀ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਫਾਇਰ ਫਾਈਟਰ ਸੈਨ ਹੋਜ਼ੇ, ਸੈਨ ਫਰਾਂਸਿਸਕੋ ਵਾਲਿਆਂ ਨੇ ਜੁਆਇਨ ਕੀਤਾ। 15,800 ਬਲਾਕ ਆਫ ਰੀਕਾ ਵਿਸਟਾ ਐਵਨਿਊ ਇੱਥੇ ਪੌਣੇ 1 ਵਜੇ ਅੱਗ ਲੱਗੀ ਤੇ ਜਿਹਨੂੰ ਅੱਧੇ ਪੌਣੇ ਘੰਟੇ ਬਾਅਦ ਬੁਝਾ ਲਿਆ ਗਿਆ, ਪਰ ਬਹੁਤ ਤੇਜ਼ੀ ਦੇ ਨਾਲ ਅੱਗ ਫੈਲੀ ਤੇ 2 ਹੈਲੀਕਾਪਟਰਸ ਵੀ ਜਿਹੜੇ ਆ ਉਹ ਵਰਤੇ ਗਏ ਅੱਗ ਨੂੰ ਬੁਝਾਉਣ ਦੇ ਵਿੱਚ। ਤੇ ਸੈਨ ਹੋਜ਼ੇ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਇਹ ਜੋ ਘਾਹ ਨੂੰ ਲੱਗੀ ਸੀ ਤੇ ਆਲੇ ਦੁਆਲੇ ਘਰ ਜ਼ਰੂਰ ਸੀ, ਪਰ ਉਹ ਘਰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਅੱਗ ਵੀ ਜਿਹੜੀ ਆ ਉਹ ਉਹਨਾਂ ਨੇ ਘੰਟੇ ਕੁ ਦੇ ਵਿੱਚ ਜਿਹੜੀ ਬੁਝਾ ਲਈ। ਜੀ ਹਰਜੋਤ ਸਿੰਘ ਜੀ, ਕੱਲ ਦੀ ਇੱਕ ਵੀਡੀਓ, ਇੱਕ ਖਬਰ ਬਹੁਤ ਚਰਚਾ ਦਾ ਵਿਸ਼ਾ ਬਣੀ ਆ। ਇਹ ਟਰੱਕਿੰਗ ਦੇ ਨਾਲ ਸੰਬੰਧਿਤ ਆ। ਫਲੋਰੀਡਾ ਦੇ ਤੋਂ ਇਹ ਜਿਹੜੀ ਖਬਰ ਆ ਰਹੀ ਆ, ਫੋਰਟ ਪੀਅਰਸ ਦੇ ਟਰਨ ਪਾਈਕ ਦੇ ਉੱਤੇ ਫਲੋਰੀਡਾ ਦੇ ਵਿੱਚ ਇੱਕ ਜਿਹੜਾ ਸੈਮਾਈ ਟਰੱਕ ਸੀਗਾ, ਉੱਥੇ ਤੇਜ਼ ਰਫ਼ਤਾਰ ਮੈਨੂੰ ਲੱਗਦਾ ਜਿਹੜਾ ਉਹ ਸਟੇਟ ਫਰੀਵੇ ਸੀਗਾ ਜਾਂ ਸਟੇਟ ਹਾਈਵੇ ਜਿਹੜਾ ਉਹ ਕਹਿ ਲਓ, ਉਸ ਦੇ ਉੱਤੇ ਉਸਨੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ। ਪਿੱਛੋਂ ਜਿਹੜੀ ਆ ਰਹੀ ਗੱਡੀ ਆ ਉਸ ਟਰੱਕ ਦੇ ਟ੍ਰੇਲਰ ਦੇ ਵਿੱਚ ਵੱਜੀ ਤੇ 3 ਜਾਣਿਆਂ ਦੀ ਉੱਥੇ ਥਾਈਂ ਮੌਤ ਹੋ ਗਈ ਦੱਸੀ ਜਾਂਦੀ ਆ। ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਆ ਵੀ ਇਹ ਟਰੱਕ ਚਲਾਉਣ ਵਾਲੇ ਆਪਣੇ ਪੰਜਾਬੀ ਹੀ ਜਿਹੜੇ ਉਹ ਸੀਗੇ। ਕਹਿੰਦੇ ਕੈਲੀਫੋਰਨੀਆ ਦੇ ਦੋਨੋਂ ਸੀਗੇ, ਜੋ ਉੱਥੋਂ ਦੇ ਅਧਿਕਾਰੀਆਂ ਨੇ ਹੁਣ ਤੱਕ ਦੱਸਿਆ ਹੈ, ਤੇ ਦੋਨੋਂ 20s ਦੇ ਵਿੱਚ ਦੱਸੇ ਜਾਂਦੇ ਆ। ਦੋਨਾਂ ਚੋਂ ਕਿਸੇ ਨੂੰ ਸੱਟ ਚੋਟ ਨਹੀਂ ਆਈ ਤੇ ਜਿਹੜੀ ਡੈਸ਼ ਕੈਮ ਫੁਟੇਜ ਆ ਉਹ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਚੁੱਕੀ ਆ। 2 ਪੈਸੰਜਰ ਸੀਗੇ, ਮਿਨੀ ਵੈਨ ਸੀਗੀ ਜੋ ਇਸ ਸੈਮਾਈ ਟਰੱਕ ਦੇ ਵਿੱਚ ਜਿੱਥੇ ਉਹ ਯੂ ਟਰਨ ਮਾਰ ਰਿਹਾ ਸੀਗਾ ਵੀ ਉੱਥੇ ਜਾ ਕੇ ਜਿਹੜੇ ਵੱਜੇ ਆ। ਸਿਰਫ ਤੇ ਸਿਰਫ ਅਫੀਸ਼ੀਅਲ ਯੂਜ਼ ਵਾਲਾ ਯੂ ਟਰਨ ਸੀ, ਆਮ ਲੋਕਾਂ ਦੇ ਲਈ ਇਹ ਯੂ ਟਰਨ ਨਹੀਂ ਸੀਗਾ। ਉੱਥੇ ਯੂ ਟਰਨ ਦਾ ਕਾਂਟਾ ਵੀ ਜਿਹੜਾ ਉਹ ਬਣਿਆ ਪਿਆ ਆ ਵੀ ਤੁਸੀਂ ਇੱਥੋਂ ਨਹੀਂ ਮਾਰ ਸਕਦੇ, ਅਫੀਸ਼ੀਅਲ ਯੂਜ਼ ਓਨਲੀ। ਪਰ ਫਿਰ ਵੀ ਇਹ ਟਰੱਕ ਚਾਲਕਾਂ ਨੇ ਇੱਥੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਆ ਰਹੀ ਗੱਡੀ ਜੋ ਕਿ ਤੇਜ਼ ਰਫ਼ਤਾਰ ਸੀਗੀ ਉਹ ਇਹਨਾਂ ਦੇ ਟ੍ਰੇਲਰ ਦੇ ਵਿੱਚ ਵੱਜੀ ਤੇ ਉਹ ਬਿਲਕੁਲ ਹੀ ਜਿਹੜੀ ਉਹ ਕਹਿ ਸਕਦੇ ਆ ਵੀ ਪੀਸੀ ਗਈ ਤੇ ਉਹਨਾਂ ਦੀ ਮੌਤ ਜਿਹੜੀ ਉਹ ਕਹਿੰਦੇ ਵੀ ਹੋ ਗਈ ਆ। ਇਸ ਰੈਕ ਨੂੰ ਫਲੋਰੀਡਾ ਹਾਈਵੇ ਪੈਟਰੋਲ ਹੋਮੋਸਾਈਡ ਦੇ ਤੌਰ ਦੇ ਉੱਤੇ ਇਨਵੈਸਟੀਗੇਟ ਜਿਹੜਾ ਉਹ ਕਰ ਰਿਹਾ ਆ। ਹੋਮੋਸਾਈਡ ਹੁੰਦਾ ਵੀ ਕਿਸੇ ਨੂੰ ਜਾਣਬੁੱਝ ਕੇ ਮਾਰਨ ਵਾਲੀ ਜਿਹੜੀ ਉਹ ਗੱਲ ਆ। ਸੋ ਭਾਈ, ਜਦੋਂ ਵੀ ਤੁਸੀਂ ਕਿਤੇ ਵੀ ਡਰਾਈਵ ਕਰਦੇ ਆ, ਟਰੱਕ ਆ, ਗੱਡੀ ਆ, ਜੋ ਮਰਜ਼ੀ ਆ, ਸਾਇੰਸ ਨੂੰ ਧਿਆਨ ਦੇ ਨਾਲ ਪੜ੍ਹਿਆ ਕਰੋ ਤੇ ਉਹਦੇ ਕਰਕੇ ਅਦਰਵਾਈਜ਼ ਇਦਾਂ ਦੀ ਜਿਹੜੀ ਘਟਨਾ ਆ ਉਹ ਵਾਪਰ ਜਿਹੜੀ ਉਹ ਹੋ ਸਕਦੀ ਆ ਜੋ ਇੱਥੇ ਵਾਪਰੀ ਆ। ਕਹਿੰਦੇ ਵੀ ਮਾਈਲ ਮਾਰਕਰ 171 ਸੀ ਜਿੱਥੇ ਇਹ ਦੁਰਘਟਨਾ ਕਹਾਂਗੇ ਵੀ ਇਹ ਵਾਪਰੀ ਆ। ਵਿਟਨੈਸਸ ਤੇ ਲਾ ਐਨਫੋਰਸਮੈਂਟ ਨੇ ਕਹਿੰਦੇ ਵੀ ਦੇਖਿਆ ਵੀ ਟਾਇਰ ਮਾਰਕ ਜਿਹੜੇ ਉਹ ਸੀਗੇ ਜਿੱਥੇ ਸੈਮਾਈ ਟਰੱਕ ਆ ਉਸਨੇ ਇਲੀਗਲ ਮੈਨੂਵਰ ਕਰਨ ਦੀ ਕੋਸ਼ਿਸ਼ ਕੀਤੀ। ਪਿੱਛੋਂ ਜਿਹੜੀ ਆ ਰਹੀ ਗੱਡੀ ਸੀ ਉਹ ਇਹਨਾਂ ਦੇ ਵਿੱਚ ਵੱਜੀ। 37 ਸਾਲਾਂ ਦੀ ਜਿਹੜੀ ਇੱਕ ਔਰਤ ਪੋਪਾਨੋ ਬੀਚ ਤੋਂ, 54 ਸਾਲਾਂ ਦਾ ਬੰਦਾ ਮਿਆਮੀ ਤੋਂ, ਉਹਨਾਂ ਦੀ ਥਾਈਂ ਜਿਹੜੀ ਉਹ ਮੌਤ ਹੋ ਗਈ। ਇੱਕ ਜਿਹੜਾ ਡਰਾਈਵਰ ਸੀਗਾ ਕ੍ਰਾਈਜ਼ਲਰ ਦਾ 30 ਸਾਲਾਂ ਦਾ ਜਿਹੜਾ ਉਹ ਬੰਦਾ ਫਲੋਰੀਡਾ ਸਿਟੀ ਦਾ, ਉਹ ਵੀ ਕਹਿੰਦੇ ਬਾਅਦ ਦੇ ਵਿੱਚ ਆਪਣੀਆਂ ਸੱਟਾਂ ਦੀ ਤਾਬ ਨਾ ਚੱਲਦਾ ਹੋਇਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਗਈ ਆ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ, ਦੁਰਘਟਨਾ ਜਿਹੜੀ ਉਹ ਵਾਪਰੀ ਆ ਤੇ ਅਧਿਕਾਰਤ ਸਾਈਨ ਚੰਗੀ ਤਰ੍ਹਾਂ ਨਾ ਪੜ੍ਹਨ ਕਰਕੇ ਉਹਦੇ ਕਰਕੇ ਕਹਿ ਸਕਦੇ ਆ ਵੀ ਗਲਤ ਥਾਂ ਤੋਂ ਯੂ ਟਰਨ ਮਾਰਨ ਕਰਕੇ ਇਹ ਦੁਰਘਟਨਾ ਵਾਪਰੀ। 3 ਜਾਣਿਆਂ ਦੀ ਮੌਤ ਹੋ ਗਈ ਆ। ਹਾਲ ਦੀ ਘੜੀ ਕੋਈ ਚਾਰਜ ਜਿਹੜੇ ਹਰਜੋਤ ਸਿੰਘ ਜੀ ਫਾਈਲ ਨਹੀਂ ਕੀਤੇ ਗਏ, ਪਰ ਫਲੋਰੀਡਾ ਹਾਈਵੇ ਪੈਟਰੋਲ ਕਹਿ ਰਹੀ ਆ ਵੀ ਅਸੀਂ ਇਸ ਨੂੰ ਹੋਮੋਸਾਈਡ ਦੀ ਇਨਵੈਸਟੀਗੇਸ਼ਨ ਦੇ ਤੌਰ ਦੇ ਉੱਤੇ ਲਵਾਂਗੇ। ਜੀ ਬਿਲਕੁਲ, ਤੇ ਉਹ ਕਹਿੰਦੇ ਮੈਨਸਲੌਟਰ ਚਾਰਜ ਲਾਵਾਂਗੇ। ਸੋ ਬਹੁਤ ਵਾਰ ਹੁੰਦਾ ਰਾਜਕਰਨ ਵੀਰ ਸਿੰਘ, ਜਦੋਂ ਅਸੀਂ ਆਪਣੀ ਕਮਿਊਨਿਟੀ ਨਾਲ ਰਿਲੇਟਡ ਖਬਰ, ਪੰਜਾਬੀ ਰੇਡੀਓ ਯੂਐਸਏ ਦਾ ਕੰਮ ਆ ਖਬਰਾਂ ਦੇਣਾ, ਅਸੀਂ ਖਬਰ ਦਿੰਦੇ ਆ, ਫਿਰ ਸਾਡੇ ਤੇ ਬਹੁਤ ਸਾਰੇ ਔਖੇ ਹੁੰਦੇ ਜੀ ਤੁਸੀਂ ਆ ਗਲਤ ਖਬਰ ਦਿੱਤੀ ਆ। ਹੁਣ ਜਰਾ ਗੂਗਲ ਤੇ ਸਰਚ ਮਾਰ ਕੇ ਦੇਖੋ ਜੋ ਗਾਲ ਉਹ ਪੰਜਾਬੀਆਂ ਨੂੰ ਬਣਾਉਂਦੇ ਆ। ਇੱਕ ਦਸਤਾਰਧਾਰੀ ਸੀ ਤੇ ਇੱਕ ਮੋਨਾ ਮੁੰਡਾ ਸੀਗਾ, ਚਲਾਉਣ ਵਾਲਾ ਗਾਲਾਂ ਕੱਢਦੇ ਨਾ ਲੋਕ ਪਿਆ। ਦੇਖੋ ਏਦਾਂ ਦੇ ਬੇਵਕੂਫ ਬੰਦੇ ਜਿਹੜੇ ਜਿੱਥੇ ਨਹੀਂ ਯੂ ਟਰਨ ਮਾਰ ਤੇ ਤੁਸੀਂ ਮਾਰ ਕੇ 3 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਉਹਨਾਂ ਨੂੰ ਤੁਸੀਂ ਕਿੱਦਾਂ ਰੋਕੋਗੇ? ਸੋ ਸਾਡਾ ਖਬਰ ਦੇਣ ਦਾ ਮਤਲਬ ਇਹੀ ਹੁੰਦਾ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਅਲਰਟ ਕਰੀਏ, ਭਾਈ ਇਦਾਂ ਦੇ ਐਕਸੀਡੈਂਟਾਂ ਤੋਂ ਬਚੋ, ਇਦਾਂ ਦੀ ਗਲਤੀ ਨਾ ਕਰੋ। ਨਾ ਕੋਈ ਸਾਨੂੰ ਇਹਦੇ ਚ ਕੋਈ ਵਿਊ ਮਿਲਣਾ ਆ ਤੇ ਨਾ ਹੀ ਇਦਾਂ ਦੀ ਖਬਰ ਸਾਂਝੀ ਕਰਨਾ ਸਾਨੂੰ ਕੋਈ ਪੈਸਾ ਮਿਲਦਾ ਹੈਗਾ। ਹਰਜੋਤ ਸਿੰਘ ਜੀ, ਮੈਂ ਇੱਥੇ ਇਹ ਕਹਿਣਾ ਚਾਹੁੰਦਾ
ਚੋਰ ਦੀ ਦਾੜੀ 'ਚ ਤਿਨਕਾ ਹੁੰਦਾ, ਜਿਹੜੇ ਆਪ ਗਲਤ ਕੰਮ ਕਰਦੇ ਉਹਨਾਂ ਨੂੰ ਸਾੜਾ ਲੱਗਦਾ, ਜਿਹੜੇ ਬੰਦੇ ਸਹੀ ਚੱਲਦੇ ਉਹ ਕਹਿੰਦੇ ਵੀ ਬਿਲਕੁਲ ਸਹੀ ਗੱਲ ਤੁਸੀਂ ਦੱਸੀ ਆ, ਉਹ ਬਿਲਕੁਲ ਠੀਕ ਕੀਤੀ ਆ। ਅਜਿਹੇ ਕਮਲਿਆਂ ਦਾ ਆਪਾਂ ਨੂੰ ਜਿਹੜੀ ਟੈਨਸ਼ਨ ਨਹੀਂ ਲੈਣੀ, ਪਰਵਾਹ ਨਹੀਂ ਕਰਨੀ, ਇਹ ਰਿਐਲਿਟੀ ਆ। ਇਦਾਂ ਦੇ ਆਪਾਂ ਨੂੰ ਲੋਕ ਕਿਤੇ ਕੋਈ ਚਾਹੀਦੇ ਆ ਵੀ ਜਿਹੜੇ ਆ ਕੇ ਕਹਿਣ ਵੀ ਹਾਂ ਨਹੀਂ ਗੰਦ ਪਾਈ ਜਾਓ, ਦੱਸੋ ਨਾ, ਗਲਤ ਕੰਮ ਕਰੀ ਜਾਓ ਤੇ ਦੱਸੋ ਨਾ, ਕਿਉਂ ਨਾ ਦੱਸੋ ਭਾਈ। ਇਦਾਂ ਥੋੜੀ ਜਿਹੜੇ ਉਹ ਚੀਜ਼ ਜਿਹੜੀ ਉਹ ਚੱਲਦੀ ਆ, ਨਿਊਜ਼ ਆ, ਨਿਊਜ਼ ਨੂੰ ਨਿਊਜ਼ ਵਾਂਗੂ ਜਿਹੜਾ ਉਹ ਲਿਆ ਕਰੋ, ਦਿਮਾਗ ਨੂੰ ਜਿਹੜਾ ਮਾੜਾ ਜਿਹਾ ਆਪਣਾ ਖੋਲੋ, ਥੋੜੀ ਇੰਟੈਲੈਕਚੁਅਲ ਚੀਜ਼ ਜਿਹੜੀ ਉਹਦੇ ਵਿੱਚ ਵੜਨ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਬਾਕਸ ਹੋਰ ਚੀਜ਼ਾਂ ਤੋਂ ਜਿਹੜਾ ਹੈ ਨਾ, ਰੀਲਾਂ ਰੂਲਾਂ ਤੋਂ ਬਾਹਰ ਜਿਹੜਾ ਉਹ ਨਿਕਲੋ, ਤਾਂ ਜੋ ਤੁਹਾਨੂੰ ਜਿਹੜਾ ਉਹ ਪਤਾ ਲੱਗੇ ਵੀ ਕੀ ਹੋ ਰਿਹਾ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਹੋਰ ਲੋਕਾਂ ਦੀਆਂ ਤੁਸੀਂ ਗੱਲਾਂ ਨੂੰ ਤੁਸੀਂ ਕਿਹਦਾ ਮੂੰਹ ਬੰਦ ਕਰਾ ਲੂੰਗੇ, ਸੱਚ ਨੇ ਤਾਂ ਬਾਹਰ ਜਿਹੜਾ ਉਹ ਆਉਣਾ ਹੀ ਆਉਣਾ ਆ। ਗਲਤੀ ਕੀਤੀ ਆ ਤੇ ਉਸ ਦਾ ਭੁਗਤਾਨ ਤਾਂ ਭਾਈ ਕਰਨਾ ਹੀ ਪੈਣਾ ਆ। ਨਾਲੇ ਸਾਨੂੰ ਕਾਲ ਕਰਨ ਤੋਂ ਪਹਿਲਾਂ ਨਾ ਗੂਗਲ ਸਰਚ ਕਰ ਲਿਆ ਕਰੋ ਕਿ ਕਿੰਨੇ ਕੁ ਹੋਰ ਨਿਊਜ਼ ਆਰਗੇਨਾਈਜੇਸ਼ਨਸ ਨੇ, ਰੇਡੀਓਜ਼ ਨੇ, ਟੀਵੀ ਨੇ ਉਹ ਖਬਰ ਨੂੰ ਕਵਰ ਕੀਤਾ ਹੈ। ਸੋ ਆਪਾਂ ਕੋਈ ਆਪਣੇ ਕੋਲੋਂ ਬਣਾ ਕੇ ਨਹੀਂ ਦਿੰਦੇ, ਉੱਥੋਂ ਹੀ ਖਬਰ ਚੱਕ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਤੇ ਅਗਲੀ ਖਬਰ ਵੱਲ ਚੱਲੀਏ ਤੇ ਇਹ ਕੈਲੀਫੋਰਨੀਆ ਦੇ ਵਿੱਚ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਰੇਟ ਵਰਸਟ ਆ ਪੂਰੇ ਨੇਸ਼ਨ ਦਾ। ਦੇਖੋ ਕਿਸੇ ਟਾਈਮ ਦੇ ਉੱਤੇ ਕੈਲੀਫੋਰਨੀਆ ਇਦਾਂ ਦੀ ਸਟੇਟ ਆ ਵੀ ਇੱਥੇ ਕੰਮ ਕਰਨ ਲਈ ਬੰਦੇ ਨਹੀਂ ਲੱਭਦੇ ਸੀ, ਜੌਬਾਂ ਜ਼ਿਆਦੇ ਸੀ ਤੇ ਬੰਦਿਆਂ ਦੀ ਘਾਟ ਸੀ। ਪਰ ਅੱਜ ਇਹ ਆ ਰਿਹਾ ਕਿ ਕੈਲੀਫੋਰਨੀਆ ਦਾ ਜਿਹੜਾ ਅਨਪਲਾਇਮੈਂਟ ਰੇਟ ਆ ਉਹ ਜੁਲਾਈ ਦੇ ਵਿੱਚ ਵੱਧ ਗਿਆ ਹੈਗਾ ਤੇ ਹਾਲਾਂਕਿ 15,000 ਦੇ ਕਰੀਬ ਨਾਨ ਫਾਰਮ ਜੌਬਸ ਕ੍ਰੀਏਟ ਹੋਈਆਂ ਹੈਗੀਆਂ, ਪਰ ਅੱਜ ਦੀ ਰੇਟ 'ਚ ਕੈਲੀਫੋਰਨੀਆ ਦਾ EDD ਦੇ ਮੁਤਾਬਕ, ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਮੁਤਾਬਕ ਅਨਪਲਾਇਮੈਂਟ ਰੇਟ 5.5% ਆ, ਜਿਹੜਾ ਕਿ ਹਾਇਰ ਆ ਕਿਸੇ ਵੀ ਸਟੇਟ ਨਾਲੋਂ। ਨੈਸ਼ਨਲ ਐਵਰੇਜ ਅਨਪਲਾਇਮੈਂਟ ਰੇਟ ਦੀ ਇਸ ਵੇਲੇ 4.2% ਹੈਗੀ ਆ। ਜੀ, ਜਾਂਦੇ ਜਾਂਦੇ ਹਰਜੋਤ ਸਿੰਘ ਜੀ ਮਾਰਕੀਟਸ ਦਾ ਹਾਲ ਵੀ ਦੱਸ ਜਾਈਏ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਡਾਊ ਜੋਨ ਅੱਜ 34 ਪੁਆਇੰਟ 35 ਪੁਆਇੰਟ ਵੱਧ ਕੇ 44,000 ਤੇ 946 ਦੇ ਉੱਤੇ ਜਿਹੜੀ ਉਹ ਬੰਦ ਹੋਈ। S&P 19 ਪੁਆਇੰਟ ਘਟ ਕੇ 6450 ਦੇ ਉੱਤੇ। ਨੈਸਡੈਕ 88 ਪੁਆਇੰਟ ਘਟ ਕੇ 21,000 ਤੇ 623 ਦੇ ਉੱਤੇ। ਸੋਨੇ ਦਾ ਭਾਅ 3300 ਤੇ $82 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ। 10 ਈਅਰ ਯੀਲਡ 4.32%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,17,846 ਤੇ ਇਥੀਰੀਅਮ 4400 ਤੇ $74 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 35 ਪੈਸੇ। $1 ਦੇ ਬਰਾਬਰ ਇੰਡੀਆ ਦੇ 57 ਤੇ 51 ਪੈਸੇ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।